ਇਹ ਅੱਜ ਦਾ ਜਿਹੜਾ ਇੱਥੇ ਚੰਡੀਗੜ੍ਹ 17 ਸੈਕਟਰ ਦੇ ਵਿੱਚ ਨੀਲਮ ਸਿਨੇਮੇ ਦੇ ਸਾਹਮਣੇ ਪ੍ਰਦਰਸ਼ਨ ਰੱਖਿਆ ਗਿਆ ਹੈ। ਇਹ ਦਾਸਤਾਨ-ਏ ਸਰਹੰਦ ਫਿਲਮ ਜਿਹੜੀ ਆ ਰਹੀ ਹੈ ਉਹਦੇ ਰੋਸ ਵਜੋਂ ਰੱਖਿਆ ਗਿਆ ਹੈ, ਕਿਉਂਕਿ ਉਸ ਫਿਲਮ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਕਿਰਦਾਰ ਹੈ ਉਹ ਇੱਕ ਬੱਚੇ ਵੱਲੋਂ ਕੀਤਾ ਗਿਆ, ਜਿਹਦਾ ਕਿ ਪਿਓ ਆਪ ਖੁਦ ਸੋਸ਼ਲ ਮੀਡੀਆ 'ਤੇ ਗੱਲ ਮੰਨ ਰਿਹਾ ਹੈ। ਅਤੇ ਪੰਜਾਬ ਦੇ ਬਾਕੀ ਜਗ੍ਹਾ 'ਚ ਬਹੁਤ ਸਾਰੀਆਂ ਜਗ੍ਹਾ ਦੇ ਵਿੱਚ ਇਹ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਆ। ਹੁਣ ਖਬਰ ਜੰਮੂ ਤੋਂ ਆ ਰਹੀ ਸੀ, ਜੰਮੂ 'ਚ ਵੀ ਸਿਨੇਮੇ ਘਰਾਂ ਨੂੰ ਮੰਗ ਪੱਤਰ ਦਿੱਤਾ ਗਿਆ ਵੀ ਇਹ ਫਿਲਮ ਨਾ ਦਿਖਾਈ ਜਾਵੇ। ਸਿੱਖ ਆਪਣੇ ਪੱਧਰ 'ਤੇ ਜਿੱਥੇ ਵੀ ਸਿੱਖ ਭਾਈਚਾਰਾ ਦੁਨੀਆ 'ਚ ਵੱਸ ਰਿਹਾ ਉਹ ਆਪਣੇ ਪੱਧਰ 'ਤੇ ਇਸ ਫਿਲਮ ਦਾ ਵਿਰੋਧ ਬਹੁਤ ਭਰਵੇਂ ਰੂਪ ਦੇ ਵਿੱਚ ਕਰ ਰਹੇ ਹਨ। ਜਿਹੜਾ ਫਿਲਮ ਦਾ ਸ਼ੂਟ ਹੈਗਾ ਗੁਰਦੁਆਰਾ ਦੇ ਵਿੱਚ ਹੋਇਆ ਐਗਜ਼ੀਬਿਸ਼ਨ ਤੇ ਤੁਸੀਂ ਕਹਿੰਦੇ ਤਾਂ ਪ੍ਰਧਾਨ ਸਾਹਿਬ ਨੂੰ ਮਿਲ ਕੇ ਆਏ ਤਾਂ ਉਹਨਾਂ ਨੇ ਕੀ ਪ੍ਰਤੀਕਰਮ ਦਿੱਤਾ? ਸ਼ੂਟ ਦੀ ਪਰਮਿਸ਼ਨ ਕਿਹਨੇ ਦਿੱਤੀ? ਉੱਥੇ ਦੀ ਗੱਲਬਾਤ ਹੋਈ ਤੁਹਾਡੀ? ਦੇਖੋ, ਜਦੋਂ ਇਹਦਾ ਟ੍ਰੇਲਰ ਰਿਲੀਜ਼ ਹੁੰਦਾ ਤਾਂ ਉਸ ਦਿਨ ਗੁਰਪ੍ਰੀਤ ਘੁੱਗੀ ਹੋਣਾ ਦਾ ਸੀਗਾ ਵੀ ਸਾਨੂੰ ਸ਼੍ਰੋਮਣੀ ਕਮੇਟੀ ਨੇ ਲਗਾਤਾਰ ਮੋਨੀਟਰਿੰਗ ਕੀਤੀ ਹੈ। ਉਹ ਫਤਿਹਗੜ੍ਹ ਸਾਹਿਬ ਤੋਂ ਕਿਸੇ ਗਿੱਲ ਨਾਂ ਦੇ ਬੰਦੇ ਦਾ ਗਿੱਲ ਭਾਈ ਸਾਹਿਬ ਕਹਿ ਕੇ ਸੰਬੋਧਨ ਹੁੰਦੇ ਨੇ ਅਤੇ ਕਹਿੰਦੇ ਵੀ ਉਹਨਾਂ ਨੇ ਸਾਡੀ ਮੋਨੀਟਰਿੰਗ ਲਗਾਤਾਰ ਕੜੀ ਦਾ ਕੰਮ ਹੈ ਜਿਹੜਾ ਉਹ ਕਰਦੇ ਰਹੇ। ਤਾਂ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤ ਨੇ ਜਦੋਂ ਇਸ ਗੱਲ ਦਾ ਫਿਲਮ ਦਾ ਵਿਰੋਧ ਕਰਨਾ ਸ਼ੁਰੂ ਕੀਤਾ, ਸੰਕੇਤਕ ਰੋਸ ਪ੍ਰਦਰਸ਼ਨ ਕੀਤੇ, ਤਾਂ ਸ਼੍ਰੋਮਣੀ ਕਮੇਟੀ ਨੇ ਨੋਟਿਸ ਲਿਆ। ਪ੍ਰਧਾਨ ਸਾਹਿਬ ਨੇ ਬਿਆਨ ਲਵਾਇਆ ਕਿ ਇਸ ਫਿਲਮ ਨੂੰ ਕੋਈ ਵੀ ਪ੍ਰਵਾਨਗੀ ਨਹੀਂ ਦਿੱਤੀ। ਪਰ ਉਸ ਤੋਂ ਬਾਅਦ ਫਿਲਮ ਵਾਲਿਆਂ ਵੱਲੋਂ ਲਗਾਤਾਰ ਇਹ ਗੱਲ ਅੰਦਰ ਖਾਤੇ ਚੱਲਦੀ ਰਹੀ ਵੀ ਸਾਡੇ ਕੋਲ ਪੁਖਤਾ ਸਬੂਤ ਨੇ, ਪਰ ਉਹ ਸਬੂਤ 24 ਤਰੀਕ ਦਾ ਬਿਆਨ ਸ਼੍ਰੋਮਣੀ ਕਮੇਟੀ ਦਾ ਆਇਆ ਹੋਇਆ, ਪਰ ਉਹ ਸਬੂਤ ਹਜੇ ਤੱਕ ਉਹਨਾਂ ਨੇ ਨਸ਼ਰ ਨਹੀਂ ਕੀਤੇ। ਜੇ ਉਹ ਨਸ਼ਰ ਕਰਦੇ ਤਾਂ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ। ਤਾਂ ਉਹਦੇ 'ਚ ਜੇ ਸ਼੍ਰੋਮਣੀ ਕਮੇਟੀ ਨੇ ਪ੍ਰਵਾਨਗੀ ਦਿੱਤੀ ਹੁੰਦੀ ਤਾਂ ਅਸੀਂ ਸ਼੍ਰੋਮਣੀ ਕਮੇਟੀ ਨੂੰ ਦੁਬਾਰਾ ਘੇਰਦੇ। ਪਰ ਅੱਜ ਜਦੋਂ ਹੁਣ ਦੁਬਾਰਾ ਪ੍ਰਧਾਨ ਸਾਹਿਬ ਨੂੰ ਮਿਲੇ ਆ ਚੰਡੀਗੜ੍ਹ 5 ਸੈਕਟਰ ਦੇ ਵਿੱਚ, ਤਾਂ ਉਹਨਾਂ ਇਸ ਫਿਲਮ 'ਤੇ ਪੰਜਾਬ ਸਰਕਾਰ ਨੂੰ ਪੂਰਨ ਤੌਰ 'ਤੇ ਰੋਕ ਲਾਉਣ ਦੀ ਜਿਹੜੀ ਗੱਲ ਹੈ ਉਹ ਕਹੀ ਹੈ। ਅਤੇ ਇੱਕ ਕਿਹਾ ਵੀ ਇਸ ਸੰਬੰਧੀ ਮੈਂ ਪੱਕਾ ਜਿਹੜਾ ਬੰਨ ਹੈ, ਇਸ ਫਿਲਮਾਂ ਜਿਹੜੀਆਂ ਆਉਂਦੀਆਂ ਨੇ ਲਗਾਤਾਰ ਸ਼੍ਰੋਮਣੀ ਕਮੇਟੀ ਦਾ ਨਾਂ ਲਿਆ ਜਾਂਦਾ ਵੀ ਫਲਾਣੇ ਬੰਦੇ ਨੇ ਕਿਹਾ ਸੀਗਾ ਜੀ, ਫਲਾਣੇ ਤੋਂ ਅਸੀਂ ਪ੍ਰਵਾਨਗੀ ਲਈ ਹੈ, ਤਾਂ ਉਹ ਕਹਿੰਦੇ ਵੀ ਇਹ ਗਲਤੀ ਦੁਬਾਰਾ ਨਹੀਂ ਅਸੀਂ ਕਰਾਂਗੇ। ਅਸੀਂ 4 ਸਾਹਿਬਜ਼ਾਦਿਆਂ ਵੇਲੇ ਗਲਤੀ ਕਰ ਲਈ ਹੈ ਉਹ ਚਲਾ ਕੇ ਉਹਨੂੰ ਪ੍ਰਵਾਨਗੀ ਦੇ ਕੇ, ਤਾਂ ਹੁਣ ਇਹ ਬੰਨ ਨੂੰ ਅਸੀਂ ਪੱਕੀ ਤਰ੍ਹਾਂ ਬੰਨ੍ਹ ਕੇ ਤਾਂ ਇਹਦੇ 'ਤੇ ਪੱਕੇ ਤੌਰ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਮਤਾ ਜਿਹੜਾ ਉਹ ਪਾਸ ਕਰਾਵਾਂਗੇ। 4 ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ, ਮੂਵੀ ਜਿਹੜੀ ਆ ਫਿਲਮ ਉਹ ਕਾਫੀ ਚੱਲੀ, ਲੋਕਾਂ ਨੇ ਦੇਖੀ ਵੀ, ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਸਾਹਿਬਜ਼ਾਦਿਆਂ ਬਾਰੇ ਨਹੀਂ ਵੀ ਪਤਾ ਸੀ, ਸਾਊਥ ਏਰੀਏ ਦੇ ਲੋਕ ਵੀ ਆ ਕੇ ਇੱਥੇ ਦੀਵਾਰ ਦੇਖਣ ਆਏ ਵੀ ਦੀਵਾਰ ਕਿੱਥੇ ਅਸੀਂ ਦੇਖਣੀ ਆ, ਪੂਰੀ ਦੀਵਾਰ ਕਿਹੜੀ ਹੈ। ਹਾਂ, ਦੇਖੋ, ਇਹ ਢੰਗ ਜਿਹੜਾ ਤਰੀਕਾ ਤੁਸੀਂ ਗੱਲ ਕਰਦੇ, ਇਹ ਜਿਹੜੇ ਬੰਦੇ ਮਾਡਰਨ ਐਜੂਕੇਸ਼ਨ ਦੇ ਵਿੱਚ ਪੜ੍ਹੇ, ਜਿਹੜੀ ਵੈਸਟ ਦੀ ਐਜੂਕੇਸ਼ਨ ਹੈ, ਉਹ ਧਰਮ ਨੂੰ ਇੱਕ ਪ੍ਰਚਾਰ ਦੀ ਨਿਗਾਹ ਦੇ ਨਾਲ ਦੇਖਦੇ, ਅਤੇ ਧਰਮ ਕਦੇ ਵੀ ਪ੍ਰਚਾਰ ਦੀ ਨਿਗਾਹ ਦੇ ਨਾਲ ਨਹੀਂ ਹੁੰਦਾ। ਹਾਂ, ਸਾਡੇ ਬੰਦੇ ਹਮੇਸ਼ਾ ਧਰਮ ਨੂੰ ਕੰਪੈਰੇਟਿਵ ਰਿਲੀਜਨ ਦੇ ਤੌਰ 'ਤੇ ਦੇਖਦੇ ਨੇ ਵੀ ਜੇ ਉਹ ਪ੍ਰਚਾਰ ਕਰ ਰਹੇ ਤਾਂ ਅਸੀਂ ਕਰਨਾ। ਸਾਨੂੰ ਆਪਣੀ ਪਰੰਪਰਾ ਦੇ ਅਨੁਸਾਰ ਪ੍ਰਚਾਰ ਦਾ ਤਰੀਕਾ ਅਪਣਾਉਣਾ ਚਾਹੀਦਾ, ਨਾ ਕਿ ਜਿਹੜਾ ਮਾਡਰਨ ਜਿਹੜਾ ਵਰਲਡ ਦੇ ਵਿੱਚ ਚੱਲ ਰਿਹਾ ਸਿਨੈਰੀਓ ਆ ਉਹਦੇ ਅਨੁਸਾਰ ਕਰਨਾ ਚਾਹੀਦਾ। ਮੀਡੀਆ ਦਾ ਯੁੱਗ ਆ, ਤੁਸੀਂ ਮੀਡੀਆ ਦੇ ਰੂਬਰੂ ਹੋ ਕੇ ਹੀ ਗੱਲ ਤੁਹਾਡੀ ਜਾਊਗੀ। ਜੇ ਰੂਲ ਕੀਤਾ ਜਾ ਰਿਹਾ ਉਹ ਵੀ ਮੀਡੀਆ ਦਾ ਕੀਤਾ ਜਾ ਰਿਹਾ, ਫਿਰ ਟੈਕਨੋਲੋਜੀ ਨੂੰ ਅਪਣਾਉਣਾ ਗਲਤ ਹੈ ਧਰਮ ਦੇ ਲਈ? ਟੈਕਨੋਲੋਜੀ ਨੂੰ ਅਪਣਾਉਣਾ ਗਲਤ ਨਹੀਂ ਹੈ, ਤਾਂ ਸਾਡੀਆਂ ਜਿਹੜੀਆਂ ਜੇ ਇਸ ਗੱਲ ਦਾ ਇੰਪੈਕਟ ਛੋਟੇ ਸਾਹਿਬਜ਼ਾਦਿਆਂ ਦਾ ਕਿਸੇ ਬੱਚੇ ਦੇ ਜੀਵਨ ਦੇ ਉੱਤੇ ਇੰਪੈਕਟ ਕਿਆ ਪੈਂਦਾ, ਜਾਂ ਪੰਜਾਬ ਦੀ ਧਰਤੀ ਦਾ ਇੱਥੋਂ ਦੇ ਰਹਿਣ ਸਹਿਣ ਦਾ ਇੰਪੈਕਟ ਕਿਆ ਪੈਂਦਾ, ਤੁਸੀਂ ਉਸ ਗੱਲ ਨੂੰ ਫਿਲਮ ਰਾਹੀਂ ਲੈ ਕੇ ਆਓ। ਪਰ ਇਹ ਘੁੱਗੀਆਂ ਗਿਟਾਰਾਂ ਹਰ ਵੇਲੇ ਜਿਹੜਾ ਸਾਡੀ ਪਰੰਪਰਾ ਦਾ ਬਹੁਤ ਪੂਜਨੀਕ ਜਾਂ ਸਾਡੀ ਪਰੰਪਰਾ ਦਾ ਵਿਰਾਸਤ ਦਾ ਇੱਕ ਮੀਲ ਪੱਥਰ ਹੈ ਜਾਂ ਥੰਮ ਹੈ, ਧੁਰਾ ਹੈ, ਤੁਸੀਂ ਉਹਨੂੰ ਫਿਲਮਾਂਕਣ ਕਰ ਦੋਗੇ ਤਾਂ ਉਸ ਤੋਂ ਬਾਅਦ ਰਹਿ ਕੇ ਗਿਆ ਜਿਹਨੂੰ ਅਸੀਂ ਅਚਰਜ ਮੰਨਦੇ, ਜਿਹੜਾ ਇਸ ਕਾਲ ਤੋਂ ਪਰੇ ਹੈ, ਜਦੋਂ ਤੁਸੀਂ ਉਹਨੂੰ ਹੀ ਇੱਕ ਆਪਣੀ ਬੁੱਧੀ ਦੇ ਰਾਹੀਂ ਫਿਲਮਾਂਕਣ ਕਰ ਦੋਗੇ ਤਾਂ ਫਿਰ ਰਹਿ ਕੇ ਜਾਊਗਾ। ਦੇਖੋ ਜੀ, ਜਿਹੜਾ ਸਿੱਖਾਂ ਦਾ ਸਹੀ ਕਨਸੈਪਟ ਹੈ ਉਹ ਮਹਾਰਾਜ ਨੇ ਜਿਹੜਾ ਦਿੱਤਾ ਉਹ ਸ਼ਬਦ ਦਾ ਕਨਸੈਪਟ ਹੈ। ਸਾਡਾ ਮਹਾਰਾਜ ਨੇ ਪਹਿਲੀ ਪਾਤਸ਼ਾਹੀ ਨੇ ਵੀ ਇਸ ਚੀਜ਼ ਦਾ ਖੰਡਨ ਕੀਤਾ ਵੀ ਅਸੀਂ ਕੋਈ ਬੁੱਤ ਪੂਜਾ ਜਾਂ ਮੂਰਤੀ ਪੂਜਾ ਦੇ ਵਿੱਚ ਨਹੀਂ ਜਾਣਾ ਚਾਹੁੰਦੇ। ਇਹਦਾ ਜਿਹੜਾ ਮੁੱਢ ਹੈ ਉਹ ਬੜੇ ਟਾਈਮ ਤੋਂ ਬੰਨਿਆ ਜਾ ਰਿਹਾ, ਜਿਵੇਂ ਕਿ ਫੋਟੋਆਂ ਤੋਂ ਜਿਹੜੀ ਸੋਭਾ ਸਿੰਘ ਦੀ ਇੱਕ ਬੜੀ ਮਸ਼ਹੂਰ ਫੋਟੋ ਹੈ ਜਿਹੜੇ ਅੱਜ ਕੱਲ੍ਹ ਤੁਹਾਨੂੰ ਆਮ ਦੇਖਣ ਨੂੰ ਮਿਲ ਜੇਗੀ, ਉਹਨੇ ਇਸ ਦਾ ਮੁੱਢ ਬੰਨਿਆ। ਉਹਦੀ ਫੋਟੋ 'ਤੇ ਵੀ ਐਲੀਗੇਸ਼ਨ ਇਹ ਲੱਗਦੇ ਹਨ ਵੀ ਉਹਨੇ ਆਪਣੀ ਵਰਗੀ ਫੋਟੋ ਹੈ, ਅਤੇ ਮਹਾਰਾਜ ਨੇ ਉਹਨਾਂ ਦੇ ਕਿਸੇ ਦਾ ਹੈ ਨਹੀਂ ਸਿਸਟਮ, ਅਤੇ ਉਸ ਚੀਜ਼ ਨੂੰ ਉਹਨਾਂ ਨੇ ਉਹ ਜਦੋਂ ਨੋਰਮਲਾਈਜ਼ ਕਰਦੇ
ਕਰਦੇ ਕਰਦੇ ਫਿਰ ਮੂਵੀਆਂ ਵੱਲ ਜਾਂ ਹੌਲੀ ਹੌਲੀ ਚੀਜ਼ਾਂ ਵੱਲ ਵੱਧਦੇ ਜਾ ਰਹੇ ਆ, ਤੇ ਉਹਦੇ 'ਚ ਸਾਨੂੰ ਜਿਹੜੀ ਸਾਡੀ ਪਰੰਪਰਾ ਹੈ, ਜਿਹੜਾ ਮਹਾਰਾਜ ਦਾ ਸਿਧਾਂਤ ਉਹ ਵਿਸਰਦਾ ਜਾ ਰਿਹਾ। ਉਹਦਾ ਉਦਾਹਰਨ ਇਹ ਵੀ ਅੱਜ ਤੁਸੀਂ ਆਮ ਘਰਾਂ ਦੇ ਵਿੱਚ ਦੇਖੋ ਜਾਂ ਦੁਕਾਨਾਂ ਦੇ ਵਿੱਚ ਵੇਖੋ, ਸਾਹਮਣੇ ਮਾਲਾਵਾਂ ਟੰਗੀਚਣਾ ਸ਼ੁਰੂ ਹੋ ਗਈਆਂ ਨੇ, ਪੂਜਾ ਹੋਣੀ ਸ਼ੁਰੂ ਹੋ ਗਈ। ਉਹ ਬੜਾ ਗਲਤ ਕਨਸੈਪਟ ਹੈ, ਉਹ ਸਿੱਖਾਂ ਦਾ ਸਿਧਾਂਤ ਨਹੀਂ ਹੈ। ਸਾਡਾ ਸਿਧਾਂਤ ਸਿਰਫ ਸ਼ਬਦ ਦਾ ਹੈ। ਪ੍ਰਚਾਰ ਦੇ ਬੜੇ ਹੋਰ ਢੰਗ ਨੇ, ਉਹ ਕੀਤੇ ਜਾ ਸਕਦਾ ਜਿਹੜੇ ਕਿ ਸਹੀ ਨੇ, ਕਿਉਂਕਿ ਕੋਈ ਆਮ ਬੰਦਾ ਜਾਂ ਸਾਡੀ ਸੋਚ ਜਾਂ ਕਿਸੇ ਡਾਇਰੈਕਟਰ ਦੀ ਸੋਚ 'ਚ ਜਿਹੜਾ ਮਹਾਰਾਜ ਜਾਂ ਉਹਨੇ ਸਾਹਿਬਜ਼ਾਦਿਆਂ ਦਾ ਜਾਂ ਸ਼ਹੀਦਾਂ ਦਾ ਕਿਰਦਾਰ ਸੀ, ਉਹਨਾਂ ਦਾ ਜੀਵਨ ਸੀ, ਉਹ ਵੀ ਹਰ ਬੰਦਾ ਸੋਚ ਸਕਦਾ, ਪਰ ਉੱਥੇ ਤੱਕ ਪਹੁੰਚ ਨਹੀਂ ਸਕਦਾ, ਜਾਂ ਉਹਨਾਂ ਨੂੰ ਇੱਕ ਲਿਮਟਿਡ ਦਾਇਰੇ ਤੱਕ ਕਰਨਾ ਉਹ ਵੀ ਠੀਕ ਨਹੀਂ ਹੈ। ਤੇ ਅਸੀਂ ਵੀ ਇਸ ਗੱਲ ਦਾ ਵੀ ਖਿਲਾਫ ਹਾਂ ਵੀ ਇਹ ਗੱਲ ਨਹੀਂ ਹੋਣੀ ਚਾਹੀਦੀ। ਹੋਰ ਜਿਹੜੇ ਢੰਗ ਤਰੀਕੇ ਨੇ ਉਹ ਲੱਭਣੇ ਚਾਹੀਦੇ ਨੇ ਜੇ ਪ੍ਰਚਾਰ ਦੇ ਨੇ। ਤੇ ਸਿੱਖੀ ਦਾ ਸਹੀ ਸਿਧਾਂਤ ਵੀ ਇਹ ਵੀ ਕਹਿੰਦਾ ਵੀ ਸਾਨੂੰ ਆਪਣੇ ਪਹਿਲੋਂ ਜੀਵਨ 'ਚ ਜਿਉਂ ਕੇ ਵਿਖਾ ਕੇ ਫਿਰ ਅੱਗੇ ਕਿਸੇ ਨੂੰ ਪ੍ਰੇਰਿਤ ਕਰ ਸਕਦੇ ਹਾਂ। ਅਸੀਂ ਨਿਰੀਆਂ ਗੱਲਾਂ ਨਾਲ ਹੀ ਆਖੀ ਜਾਈਏ ਵੀ ਅਸੀਂ ਪ੍ਰਚਾਰ ਕਰ ਰਹੇ ਹਾਂ ਜੀ, ਇਹ ਕਰ ਰਹੇ ਹਾਂ। ਤੁਹਾਨੂੰ ਜਦੋਂ ਪਤਾ ਹੈ ਤੁਸੀਂ ਐਡੇ ਸੰਘਰਸ਼ ਉਹਨਾਂ ਨੇ ਆਪਣੀ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰਨੇ ਆ ਵੀ ਉਹਨਾਂ ਸਿੱਖੀ ਆਪਣਾ ਸਿਦਕ ਨਹੀਂ ਛੱਡਿਆ ਤੇ ਸ਼ਹਾਦਤਾਂ ਦੇਤੀਆਂ ਨੇ। ਤੁਸੀਂ ਤੇ ਸਿਆਣੇ ਜਿਹੜੇ ਇਹਨਾਂ ਦੇ ਡਾਇਰੈਕਟਰ ਨੇ ਜਾਂ ਜਿਹੜੇ ਅਦਾਕਾਰਾਂ ਨੇ ਪੇਸ਼ ਕੀਤਾ, ਉਹਨਾਂ ਨੇ ਪਹਿਲੋਂ ਸਵਾਲ ਇਹ ਬਣਦਾ ਕਿ ਤੁਹਾਨੂੰ ਜਦੋਂ ਸਭ ਕੁਝ ਪਤਾ, ਤੁਸੀਂ ਨਵਿਆਂ ਨੂੰ ਤਾਂ ਕੀ ਦੱਸਣਾ ਜੋ ਤੁਹਾਨੂੰ ਪਤਾ ਤੁਸੀਂ ਕਿੰਨਾ ਕੁ ਅਪਣਾ ਲਿਆ। ਜਿਹੜੇ ਅਸੀਂ ਪ੍ਰਚਾਰ ਦੀ ਗੱਲ ਕਰਨੇ ਆ ਵੀ ਕਿਸੇ ਨੂੰ ਕਰਕੇ ਵਿਖਾਵਾਂਗੇ ਤਾਂ ਹੀ ਇਹਨਾਂ ਗੱਲਾਂ ਮਾਰਨ ਦੇ ਵਿੱਚ ਨਾਲ ਕੋਈ ਸਿੱਧ ਥੋੜ੍ਹਾ ਹੋ ਜਾਣਾ ਵੀ ਜਾਂ ਤੇ ਅਸੀਂ ਕਰਕੇ ਵਿਖਾਈਏ। ਅਸੀਂ ਉਹ ਤੇ ਅੱਜ ਤੱਕ ਕੀਤਾ ਨਹੀਂ। ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ, ਸਭ ਕੁਝ ਨਹੀਂ ਛੱਡਿਆ। ਹਾਲਾਂਕਿ ਉਹਨਾਂ ਨੂੰ ਲਾਲਚ ਤੇ ਸਭ ਕੁਝ ਮਿਲਦੇ ਹਨ ਵੀ ਤੁਸੀਂ ਛੱਡੋ ਤੇ ਸਭ ਕੁਝ ਮਿਲਦਾ, ਤੇ ਉਹਨਾਂ ਨੇ ਨਹੀਂ ਛੱਡਿਆ। ਉਹਨਾਂ ਕਰਕੇ ਨਹੀਂ ਵੀ ਜਿਹੜੀ ਗੱਲ ਠੀਕ ਹੈ, ਸਿਧਾਂਤਕ ਗੱਲ ਹੈ, ਤੇ ਉਹਦੇ ਤੇ ਉਹਨਾਂ ਕਾਇਮ ਹੋ ਕੇ ਵਿਖਾਇਆ। ਸਾਨੂੰ ਉਸ ਚੀਜ਼ਾਂ ਤੇ ਚੱਲਣ ਦੀ ਲੋੜ ਹੈ ਵੀ ਅਸੀਂ ਆਪਣਾ ਜੀਵਨ ਜਿਉਂ ਕੇ ਵਿਖਾਈਏ, ਆਪਣੇ ਆਪ ਨੂੰ ਬਿਹਤਰ ਕਰੀਏ, ਨਾ ਕਿ ਆਹ ਗੱਲਾਂ 'ਚ ਉਲਝੇ ਫਿਰੀਏ ਤੇ ਆਪਣੇ ਸਿਰਫ ਪੈਸਾ ਬਣਾਉਣ ਦੀ ਖਾਤਰ, ਜੋ ਕਿ ਅੱਜ ਇੰਡਸਟਰੀ ਸਿਰਫ ਆਪਣੀ, ਇਹ ਕਿਸੇ ਦਾ ਕੋਈ ਪ੍ਰਚਾਰ ਦੀ ਗੱਲ ਨਹੀਂ ਰਹਿ ਗਈ ਹੈ। ਉਹਨਾਂ ਨੂੰ ਦਿਸਦਾ 5-7 ਕਰੋੜ ਲਾ ਕੇ ਵੀ ਇਹਦੇ ਵਿੱਚ 10 ਕਰੋੜ ਲਾ ਕੇ ਸਾਨੂੰ ਇੱਕ ਮੂਵੀ ਇੰਨੇ ਤਿਆਰ ਹੋ ਰਹੀ ਤੇ 70 ਕਰੋੜ ਬਣ ਰਿਹਾ, ਕਮਰਸ਼ੀਅਲਾਈਜ਼ ਹੋ ਰਿਹਾ। ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਹੈ, ਪ੍ਰਚਾਰ ਦੀ ਗੱਲ ਹੈ। ਥੋੜੇ ਸਮੇਂ ਬਾਅਦ ਹੀ ਇਹ ਕੋਈ ਨਾ ਕੋਈ ਫਿਲਮ ਸਾਹਮਣੇ ਆ ਜਾਂਦੀ ਜਾਂ ਉਹਦਾ ਵਿਰੋਧ ਹੁੰਦਾ ਹੈ। ਬਿਲਕੁਲ ਜੀ। ਤੁਹਾਨੂੰ ਲੱਗਦਾ ਵੀ ਇਹਦੇ ਮਾਮਲੇ ਤੇ ਕੋਈ ਨਾ ਕੋਈ ਬੋਰਡ ਤਿਆਰ ਹੋਣਾ ਚਾਹੀਦਾ ਸਿੱਖ ਬੁੱਧੀਜੀਵੀਆਂ ਨੂੰ ਲੈ ਕੇ, ਤਾਂ ਕਿ ਕੋਈ ਇਹੋ ਨੌਬਤ ਨਾ ਪਹਿਲਾਂ ਹੀ ਰੁਕੀ ਜਾ ਸਕੇ। ਬਿਲਕੁਲ ਜੀ, ਅਸੀਂ ਅੱਜ ਮਿਲੇ ਧਾਮੀ ਸਾਹਿਬ ਨੂੰ ਜਿਹੜੇ SGPC ਦੇ ਪ੍ਰਧਾਨ ਨੇ, ਤੇ ਉਹਨਾਂ ਨਾਲ ਵੀ ਇਹ ਵਿਚਾਰ ਚਰਚਾ ਹੋਈ ਤੇ ਉਹਨਾਂ ਵੀ ਇਹ ਗੱਲ ਕਹੀ ਵੀ ਜਦੋਂ ਸਾਡਾ ਕੋਈ ਇਹਦੇ 'ਚ ਕਨਸੈਪਟ ਹੀ ਨਹੀਂ ਆ, ਕਿਉਂਕਿ ਮਤੇ ਵੀ ਪਏ ਹੋਏ ਨੇ ਸ਼੍ਰੋਮਣੀ ਕਮੇਟੀ ਦੇ ਨੇ ਤੇ ਅਕਾਲ ਤਖਤ ਸਾਹਿਬ ਦੇ ਹੁਕਮ ਵੀ ਨੇ ਵੀ ਬੁੱਤ ਪੂਜਾ ਤੇ ਇਹਨਾਂ ਦੇ ਖਿਲਾਫ ਮੂਵੀਆਂ ਤੇ ਵੀ ਬੜਾ ਉਹਨਾਂ ਦਾ ਸਖਤ ਸਟੈਂਡ ਹੈ, ਮਤੇ ਪਏ ਹੋਏ ਨੇ। ਤੇ ਉਹਦੇ ਵਿੱਚ ਉਹ ਕਹਿੰਦੇ ਨੇ ਵੀ ਜਦੋਂ ਸਾਡੀ ਇਹ ਰਵਾਇਤ ਹੀ ਨਹੀਂ ਹੈ, ਨਾ ਅਸੀਂ ਇੱਧਰ ਜਾਣਾ ਹੈ, ਤੇ ਸਾਨੂੰ ਉਹਦੇ ਵਿੱਚ ਐਡਾ ਵੱਡਾ ਪੱਤਰ ਬੋਰਡ ਜਾਂ ਉਹਨਾਂ ਦੇ ਬਣਾਉਣ ਦੀ ਕੀ ਲੋੜ ਹੈ। ਉਹਨਾਂ ਦੇ ਹੋਰ ਸਕੋਲਰ ਜਾਂ ਕਿਤਾਬਾਂ ਨੂੰ ਵਿਵਰਣ ਕਰਨ ਦੀ ਜਾਂ ਚੈੱਕ ਕਰਨ ਦੀ ਚੀਜ਼ਾਂ ਨੇ, ਉਹ ਬੋਰਡ ਬਣੇ ਹੋਏ ਨੇ। ਜਦੋਂ ਇਹ ਗੱਲ ਦਾ ਖੰਡਨ ਹੀ ਅਸੀਂ ਕਰਨੇ ਆ ਸ਼ੁਰੂ ਤੋਂ, ਸਾਨੂੰ ਬੋਰਡ ਬਣਾਉਣ ਦੀ ਜ਼ਰੂਰਤ ਨਹੀਂ। ਤੇ ਇਹਨੂੰ ਸਖਤ ਫੈਸਲੇ ਹੁਣ ਤੇ ਇਹਨਾਂ ਨੂੰ ਕੋਈ ਨਾ ਕੋਈ ਰਾਹ ਇਖਤਿਆਰ ਕਰਕੇ ਸ਼੍ਰੋਮਣੀ ਕਮੇਟੀ ਨੂੰ ਵੀ ਉਹਦੇ ਤੇ ਪਹਿਲੀ ਥੱਪਾ ਲਾ ਦਿੱਤਾ ਜਾਏ, ਤਾਂ ਕਿ ਅੱਗੋਂ ਤੋਂ ਆਉਣ ਵਾਲੇ ਹਰ ਕੋਈ ਡਾਇਰੈਕਟਰ ਹੈ, ਭਾਵੇਂ ਕੋਈ ਵੀ ਬੰਦਾ ਹੈ, ਉਹਨੂੰ ਪਤਾ ਹੋਵੇ ਵੀ ਇਹ ਚੀਜ਼ ਐਵੇਂ ਨਹੀਂ ਹੋ ਸਕਦੀ ਹੈ। ਤੇ ਜਿਹੜੀ ਗੱਲ ਰਹੀ ਪ੍ਰਚਾਰ ਦੀ, ਉਹ ਸਿੱਖ ਜਥੇਬੰਦੀਆਂ ਨੂੰ ਜਾਂ ਅਲੱਗ-ਅਲੱਗ ਸੰਸਥਾਵਾਂ ਕਰ ਵੀ ਰਹੀਆਂ ਨੇ, ਤੇ ਹੋਰ ਵੀ ਅਸੀਂ ਕਹਾਂਗੇ ਵੀ ਜਿਹੜਾ ਕੋਈ ਹੋਰ ਬਿਹਤਰ ਤਰੀਕੇ ਨਾਲ ਗੁਰੂ ਪੰਥ ਦੀ ਮਰਿਆਦਾ ਦੇ ਅਨੁਸਾਰ ਕਰ ਸਕਦਾ ਤੇ ਉਹ ਬਿਲਕੁਲ ਕਰੇ। ਉਹਦੇ ਲਈ ਸਾਰਿਆਂ ਦੇ ਰਾਹ ਖੁੱਲ੍ਹੇ ਨੇ, ਕਿਸੇ ਨੇ ਕਦੀ ਡੱਕਿਆ ਵੀ ਨਹੀਂ ਹੈ ਜੀ। ਤੇ ਇੱਕ ਜਿਹੜੀ SGPC ਦੀ ਭੂਮਿਕਾ ਤੁਸੀਂ ਕਿਸ ਤਰ੍ਹਾਂ ਮੰਨਦੇ ਹੋ, ਕਿਉਂਕਿ ਇੱਕ ਸਿਲਸਿਲਾ ਲਗਾਤਾਰ ਚੱਲਦਾ ਆ ਰਿਹਾ ਇਹਨਾਂ ਫਿਲਮਾਂ ਦਾ, ਐਨੀਮੇਟਡ ਫਿਲਮਾਂ ਦਾ। ਬਿਲਕੁਲ ਜੀ। ਵਿਰੋਧ ਪਹਿਲਾਂ ਹੋਣਾ ਚਾਹੀਦਾ ਸੀ, ਵਿਰੋਧ ਹੁਣ ਹੋ ਰਿਹਾ ਤੇ ਇਸ ਚੀਜ਼ ਵਿੱਚ ਲੈ ਕੇ, ਇਸ ਚੀਜ਼ ਵਿੱਚ ਤੁਸੀਂ ਇਸ ਸਾਰੇ ਵਕਤ ਦੇ ਦੌਰਾਨ SGPC ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਉਹਨਾਂ ਕਿ ਬੜੇ ਥਾਵਾਂ ਨੇ ਉਹਨਾਂ ਮਿਸ ਕੀਤਾ ਵੀ ਹੈ। ਪਹਿਲੋਂ ਜਿਵੇਂ 4 ਸਾਹਿਬਜ਼ਾਦਿਆਂ ਉਹਨਾਂ ਪ੍ਰਵਾਨਗੀ ਦਿੱਤੀ ਵੀ ਹੈ ਇਸ ਗੱਲ ਦੀ ਕੁਛ ਹੱਦ ਤੱਕ, ਪਰ ਅੱਜ ਅਸੀਂ ਜਦੋਂ ਇਸ ਗੱਲ ਦੀ SGPC ਦੇ ਪ੍ਰਧਾਨ ਨੂੰ ਮਿਲਿਆ, ਉਹਨਾਂ ਇਸ ਗੱਲ ਨੂੰ ਕਿਹਾ ਵੀ ਜੇ ਸਾਡੇ ਤੋਂ ਪਿੱਛੇ ਗਲਤੀ ਹੋਈ ਹੈ ਤੇ ਅਸੀਂ ਅੱਗੇ ਗਲਤੀ ਨਹੀਂ ਦੁਹਰਾਵਾਂਗੇ। ਜੇ ਕੁਛ ਚੀਜ਼ਾਂ ਗਲਤ ਹੋ ਗਈਆਂ ਨੇ ਤੇ ਆਪਾਂ ਹੁਣ ਸਹੀ ਕਰਨ ਵਾਲੇ ਪਾਸੇ ਜਾਣਾ। ਜੇ ਹੁਣ ਪਿਛਲੇ ਨੂੰ ਫੜ ਕੇ ਬੈਠੀ ਰਹੀ, ਉਹਦਾ ਤਾਂ ਕੋਈ ਮਸਲੇ ਦਾ ਹੱਲ ਨਹੀਂ ਹੈ। ਵੀ ਸਾਨੂੰ ਸਮੇਂ ਨਾਲ ਚੀਜ਼ਾਂ, ਹੁਣ ਭਾਵੇਂ ਫੋਟੋਆਂ ਦਾ, ਸਾਨੂੰ ਉਹਦੇ ਤੇ ਵੀ ਵਿਚਾਰ ਕਰਨੀ ਚਾਹੀਦੀ ਸਾਰਿਆਂ ਨੂੰ ਰਲ ਮਿਲ ਕੇ। ਮੰਗ ਤੇ ਇਹ ਵੀ ਅੱਜ SGPC ਜਿਹੜਾ ਸਿੱਖਾਂ ਦਾ ਸੈਂਟਰਲ ਬੋਡੀ ਹੈ, ਉਹਦੇ ਵੱਲੋਂ ਵੀ ਉਹਨਾਂ ਹੁਕਮ ਇਹ ਵੀ ਕਰਤਾ, ਬਿਆਨ ਵੀ ਆ ਗਿਆ ਵੀ ਅਸੀਂ ਇਸ ਗੱਲ ਸਰਕਾਰ ਤੋਂ ਵੀ ਕੀਤੀ, ਉਹਨਾਂ ਆਪ ਵੀ ਖੰਡਨ ਕਰਤਾ ਵੀ ਅਸੀਂ ਇਹਦੇ ਨਾਲ ਸਹਿਮਤ ਨਹੀਂ ਆ, ਅਸੀਂ ਇਹਦਾ ਵਿਰੋਧ ਕਰਨੇ ਆ। ਤੇ ਅਸੀਂ ਆਪਣੇ ਤੌਰ ਤੇ ਸਿੱਖ ਪੰਥ ਦੇ ਤੌਰ ਤੇ ਜਿੰਨਾ ਸਾਡੀ ਸਮਰੱਥ ਹੈ, ਜਿੰਨਾ ਕੁ ਅਸੀਂ ਸਮੇਂ ਰੱਖਣੇ ਆ, ਉਸ ਤੌਰ ਤੇ ਅਸੀਂ ਵੀ ਇਸ ਚੀਜ਼ ਦਾ ਵਿਰੋਧ ਕਰਦੇ ਹਾਂ। ਤੇ ਅਸੀਂ ਅੱਗੋਂ ਵੀ ਸਰਕਾਰ ਤੋਂ, ਸਾਡੀ ਜਥੇਬੰਦੀਆਂ ਤੋਂ, ਅਥਾਰਟੀ ਤੋਂ, ਸਾਰਿਆਂ ਨਾਲ ਵੀ ਇਸ ਚੀਜ਼ਾਂ ਤੋਂ ਵਿਕਤਾਈ ਕੀਤੀ ਜਾਵੇ ਵੀ ਐਵੇਂ ਦੀ ਚੀਜ਼ਾਂ ਨੂੰ ਲੈ ਕੇ ਆਉਣ ਤੋਂ।